ਜ਼ਿੰਬਾਬਵੇ ਦੀ ਸ਼ਾਨਦਾਰ ਫਤਹ ਬਾਰੇ ਅਸੀਂ ਗੱਲ ਕਰਦੇ ਪਏ ਸੀ। ਜਿਵੇਂ ਹਰ ਸ਼ੋਬੇ ਵਿੱਚ ਆਸਟ੍ਰੇਲੀਆ ਨੂੰ ਉਹਨਾਂ ਨੇ ਆਊਟ ਕਲਾਸ ਕੀਤਾ, ਇਹਦੇ ਉੱਤੇ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸਾਬਿਕ ਕਪਤਾਨ ਪਾਕਿਸਤਾਨ ਕ੍ਰਿਕਟ ਟੀਮ ਸਲਮਾਨ ਬੱਟ। ਸਲਮਾਨ ਬੱਟ ਸਾਹਿਬ ਵੱਧ ਜੀ ਆਏ ਨੂੰ। ਮੁਜ਼ਰਬਾਨੀ ਦੀਆਂ 4 ਵਿਕਟਾਂ, ਜੇ ਅਸੀਂ ਗੱਲ ਕਰੀਏ ਬ੍ਰੈਡ ਐਵਨਸ ਦੀ, ਉਹਨਾਂ ਨੇ ਵੀ 3 ਵਿਕਟਾਂ ਹਾਸਲ ਕੀਤੀਆਂ ਤੇ ਆਸਟ੍ਰੇਲਵੀ ਬੈਟਰਸ ਦੇ ਜਿਹੜੇ ਹੌਸਲੇ ਸੀਗੇ ਉਹ ਪਸਤ ਕਰਤੇ। ਕਿਵੇਂ ਵੇਖਦੇ ਹੋ ਅੱਜ ਦੀ ਜਿੱਤ ਨੂੰ? ਜੀ ਤੁਹਾਡਾ ਮੁਜ਼ਰਬਾਨੀ ਦੀ ਕੁਰਬਾਨੀ ਹੈ। ਆਪ ਜਿੱਤ ਗਈ ਹੈ, ਉਹਨੇ ਬੜੀ ਉਮਦਾ ਗੇਮਾਂ ਕੀਤੀਆਂ, ਬੜੀ ਅੱਛੀ ਲੈਂਥ ਨਾਲ ਗੇਮਾਂ ਕੀਤੀਆਂ ਤੇ ਆਸਟ੍ਰੇਲੀਆ ਦੀ ਟੀਮ ਜਿਹੜੀ ਕਿ ਹਾਲੇ ਤੱਕ ਐਕਸਪੈਰੀਮੈਂਟ ਦੇ ਵਿੱਚੋਂ ਗੁਜ਼ਰ ਰਹੀ ਹੈ। ਨਾ ਸੈਟ ਓਪਨਰ ਉਹਨਾਂ ਨੇ ਹਾਲੇ ਤੱਕ ਕਰ ਪਾਏ ਨੇ ਕਿਉਂਕਿ ਇੰਜਰੀਆਂ ਕੁਝ ਹੋ ਗਈਆਂ। ਕੁਝ ਮੁੰਡੇ ਉਹਨਾਂ ਦੇ 2 ਫਾਸਟ ਬੋਲਰ ਨਹੀਂ ਆਏ। ਮਿਚ ਮਾਰਸ਼ ਕਪਤਾਨ ਹੈ, ਉਹ ਨਾਲ ਓਪਨ ਕਰਦਾ ਹੈ, ਉਹ ਵੀ ਨਹੀਂ ਹੈਗਾ। ਇਸ ਟਾਈਮ ਥੋੜਾ ਜਿਹਾ ਪ੍ਰੋਬਲਮ ਜਿਹਨੇ ਘੇਰਿਆ ਆਸਟ੍ਰੇਲੀਆ ਦੀ ਟੀਮ ਤੇ ਜ਼ਿੰਬਾਬਵੇ ਨੂੰ ਪੂਰੇ ਨੰਬਰ ਨੇ। ਉਹਨਾਂ ਚੀਜ਼ਾਂ ਦਾ ਫਾਇਦਾ ਚੁੱਕਿਆ। ਉਹਨਾਂ ਨੇ ਪਲਾਨ ਅੱਛੇ ਕੀਤੇ ਨੇ, ਬੋਲਿੰਗ ਆਪਣੇ ਪਲਾਨ ਤੇ ਕੀਤੀ ਹੈ, ਫੀਲਡਿੰਗ ਚੰਗੀ ਕੀਤੀ ਹੈ, ਬੈਟਿੰਗ ਬੜੀ ਸਮਝਦਾਰੀ ਨਾਲ ਕੀਤੀ ਹੈ ਔਰ ਡਿਜ਼ਰਵਿੰਗਲੀ ਮੈਚ ਜਿੱਤਿਆ ਹੈ। ਕੋਈ ਅਪਸੈਟ ਨਹੀਂ ਹੈਗਾ, ਇੱਕ ਅੱਛਾ ਪਲਾਨ ਹੈ ਜਿਹੜਾ ਉਹਨਾਂ ਨੇ ਐਗਜ਼ੀਕਿਊਟ ਕੀਤਾ। ਅੱਛਾ ਬੱਟ ਸਾਹਿਬ, ਜੇ ਅਸੀਂ ਗੱਲ ਕਰੀਏ ਆਸਟ੍ਰੇਲਵੀ ਟੀਮ ਦੀ, ਪਾਕਿਸਤਾਨ ਤੋਂ 3-0 ਤੋਂ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਕਿੰਨਾ ਕੰਸਰਨਿੰਗ ਹੈਗਾ ਉਹਨਾਂ ਵਾਸਤੇ? ਤੁਹਾਨੂੰ ਪਤਾ ਹੈ ਹੈਜ਼ਲਵੁੱਡ ਵੀ ਨਹੀਂ ਨੇ, ਕਮਿੰਸ ਵੀ ਨਹੀਂ ਨੇ ਤੇ ਅੱਗੇ ਜਾ ਕੇ ਮੁਸ਼ਕਿਲਾਂ ਵੀ ਖੜੀ ਹੋ ਜਾਣਗੀਆਂ ਇਹਨਾਂ ਵਾਸਤੇ। ਜੀ ਹਾਂ, ਦੇਖੋ ਜਿੱਥੇ ਗੇਮ ਥੋੜਾ ਫਸ ਕੇ ਆਏਗਾ, ਜਦੋਂ ਗੇਮ ਗ੍ਰਿਪ ਹੋਏਗਾ, ਸਪਿਨਰ ਹੋਣਗੇ, ਆਸਟ੍ਰੇਲੀਆ ਦੀ ਟੀਮ ਨੂੰ ਉਸ ਤੇ ਪ੍ਰੋਬਲਮ ਹੋਏਗੀ ਕਿਉਂਕਿ ਇਹ ਪਲੇਅਰ ਨੇ ਤੇਜ਼ ਵਿਕਟਾਂ ਦੇ ਆ, ਪਸੰਦ ਕਰਦੇ ਨੇ ਗੇਮ। ਪਿਛਲਾ ਗੇਮ ਫਾਸਟ ਬੋਲਿੰਗ ਦੇ ਖਿਲਾਫ ਬੜੇ ਚੰਗੇ ਨੇ ਤੇ ਜਿੱਥੇ ਗੇਮ ਗ੍ਰਿਪ ਹੋਏਗਾ, ਸਪੈਸ਼ਲੀ ਸ੍ਰੀਲੰਕਾ ਵਾਲੀ ਕੰਡੀਸ਼ਨ ਵਿੱਚ, ਉੱਥੇ ਫਿਰ ਇਹਨਾਂ ਦੇ ਲਈ ਮਸਲੇ ਹੁੰਦੇ ਨੇ। ਔਰ ਸਟੀਵ ਸਮਿਥ ਨੂੰ ਉਹਨਾਂ ਨੇ ਬੁਲਾਇਆ ਹੈ। देखने प्लेयर तो बड़ा बड़ा है और बड़ा तजुर्बाकार है, हर हर जगह स्कोर किया है। कला आने वाले कुछ लेकिन देखने आस्ट्रेलिया कितने टिकट जाता है क्योंकि बॉलिंग साइड है बड़ी वीक है। कोई भी जेन्युइन फास्ट बॉलर नहीं है। पहले ओवर तो स्लोअर बोलना शुरू कर देने हैं, हो गया बैट हो गया, स्पिनर भी कला जैनपा ही है। बाकी तो बड़े ही कुछ कह लो कि ऑर्डिनरी बॉलिंग है। कैमरन ग्रीन अच्छा ऑलराउंडर है बट वो कोई फ्रंट लाइन बॉलर तो नहीं है। बिल्कुल। ਤੇ ਸਲਮਾਨ ਭਾਈ, ਜਿਹੜੇ ਐਕਸਪੈਰੀਮੈਂਟ ਸੀ ਤੁਸੀਂ ਗੱਲ ਕਰਦੇ ਪਏ ਹੋ, ਇੰਨੇ ਵੱਡੇ ਇਵੈਂਟ ਤੋਂ ਪਹਿਲਾਂ ਤੁਹਾਨੂੰ ਨਹੀਂ ਲੱਗਦਾ ਕਿ 1 ਸਾਲ ਪਹਿਲੇ ਕਰ ਲੈਣੇ ਚਾਹੀਦੇ ਸੀਗੇ? ਨਹੀਂ ਦੇਖੋ, ਉਹਨਾਂ ਦੀ ਇੰਜਰੀਆਂ ਹੋਈਆਂ ਨਾ। ਦੇਖੋ ਜੇ ਇੰਜਰੀ ਨਾ ਹੋਏ ਤਾਂ ਫਿਰ ਤੇ ਉਹਨਾਂ ਦੀ ਕਾਫੀ ਚੀਜ਼ਾਂ ਕਵਰਡ ਨੇ ਨਾ। ਹੁਣ ਇੱਥੇ ਕਮਿੰਸ ਖੇਲ ਰਿਹਾ ਹੈ, ਹੈਜ਼ਲਵੁੱਡ ਖੇਲ ਰਿਹਾ ਹੈ ਤੇ ਉੱਤੇ ਜਿਹੜਾ ਮਿਚਲ ਮਾਰਸ਼ ਖੇਲ ਰਿਹਾ ਹੈ, ਫਿਰ ਉਹਨਾਂ ਨੂੰ ਇੰਨੇ ਮਸਾਇਲ ਤੇ ਨਾ ਹੋਣ ਜਦੋਂ ਅਚਾਨਕ ਇੰਜਰੀਆਂ ਹੋ ਜਾਣ। ਬਿਲਕੁਲ। ਤੇ ਇਹ ਸਾਨੂੰ ਦੱਸਦਾ ਕਿ ਉਹਨਾਂ ਦੀ ਪ੍ਰਾਇੋਰਟੀ ਜਿਹੜੀ ਹੈ ਨਾ ਟੈਸਟ ਕ੍ਰਿਕਟ ਹੈ। ਉਹਨਾਂ ਨੇ ਸਾਰੀ ਜਾਨ ਐਸ਼ ਵਿੱਚ ਲਾਈ। ਇਹ ਸਾਡੇ ਵਾਂਗ ਨਹੀਂ ਹੈਗਾ ਕਿ T20 ਜਿਹੜਾ ਉਹਨੂੰ ਨੰਬਰ 1 ਤੇ ਰੱਖਿਆ। ਉਹਨਾਂ ਦੇ ਲਈ ਵੱਡੇ ਫਾਰਮੈਟ ਜ਼ਿਆਦਾ ਸ਼ੁਰੂ ਤੋਂ ਜ਼ਿਆਦਾ ਨੇ। ਛੋਟਾ ਫਾਰਮੈਟ ਨੂੰ ਉਹ ਕਮਰਸ਼ੀਅਲ ਐਂਟੀਟੀ ਜ਼ਰੂਰ ਇਸਤੇਮਾਲ ਕਰਦੇ ਨੇ, ਲੇਕਿਨ ਇਹ ਕੋਈ ਇਹਦੇ ਲਈ ਉਹ ਆਪਣੀ ਦਾਅ ਤੇ ਨਹੀਂ ਲਾ ਦਿੰਦੇ, ਟੈਸਟ ਕ੍ਰਿਕਟ ਵਿੱਚ ਲਗਾਉਂਦੇ। ਉਹ ਉਹਨਾਂ ਦੀ ਪ੍ਰਾਇੋਰਟੀ ਲਿਸਟ ਜਿਹੜੀ ਹੈਗੀ ਨਾ, ਉਹਦਾ ਵੱਡਾ ਫਾਰਮੈਟ ਹੈਗਾ। ਇਹ ਛੋਟੇ ਫਾਰਮੈਟ ਨੂੰ ਇਸ ਤਰ੍ਹਾਂ ਨਹੀਂ ਦੇਖਦੇ ਜਿਸ ਤਰ੍ਹਾਂ ਅਸੀਂ ਦੇਖਦੇ। ਬਿਲਕੁਲ ਸਲਮਾਨ ਭਾਈ, ਇੱਕ ਸਵਾਲ ਤੁਹਾਡੇ ਕੋਲੋਂ ਮੁਹੰਮਦ ਯਾਸਿਰ ਸਾਹਿਬ ਸਾਡੇ ਨਾਲ ਮੌਜੂਦ ਨੇ ਸਟੂਡੀਓ ਵਿੱਚ, ਉਹ ਕਰਨਾ ਚਾਹੁੰਦੇ ਨੇ। ਜੀ ਸਲਮਾਨ ਭਾਈ, ਪਾਕਿਸਤਾਨ ਤੇ ਇੰਡੀਆ ਦਾ ਮੁਕਾਬਲਾ ਵੀ ਇਸੇ ਵੈਨਿਊ ਦੇ ਉੱਤੇ ਪ੍ਰੇਮਾਦਾਸਾ ਦੇ ਵਿੱਚ ਹੁਣ 3 ਮੁਕਾਬਲੇ ਇੱਥੇ ਹੋ ਚੁੱਕੇ ਨੇ। 160-70 ਜਿਹੜਾ ਨਾ ਇੱਥੇ ਡਿਫੈਂਡ ਹੋਇਆ, ਮਤਲਬ ਤਿੰਨੋਂ ਦਫਾ ਜਿਹੜਾ ਨਾ ਡਿਫੈਂਡ ਹੋ ਚੁੱਕਿਆ। ਪਾਕਿਸਤਾਨ ਦੀ ਬੈਟਿੰਗ ਅਗਰ ਤੁਸੀਂ ਦੇਖੋ, ਨੰਬਰ 4 ਤੇ ਬਾਬਰ ਆਜ਼ਮ ਆਉਂਦੇ ਨੇ, ਫਿਰ ਉਸਮਾਨ ਖਾਨ ਵੱਡੇ ਇਵੈਂਟ ਦੇ ਵਿੱਚ ਉਹਨਾਂ ਨੇ ਉਸ ਤਰ੍ਹਾਂ ਪਰਫਾਰਮ ਨਹੀਂ ਕੀਤਾ ਹੋਇਆ। ਤੇ ਤੁਹਾਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਦੀ ਬੈਟਿੰਗ ਜਿਹੜੀ ਨਾ ਥਿਨ ਹੈ और पाकिस्तान को ਜਿਹੜੇ स्पिन ऑप्शंस ਨੇ ਉਹ ਕਾਫੀ ਜ਼ਿਆਦਾ ਨੇ? ਅਗਰ ਪਾਕਿਸਤਾਨ ਨਵਾਜ਼ ਦੀ ਜਗ੍ਹਾ ਅਗਰ ਫਖਰ ਜ਼ਮਾਨ ਨੂੰ ਟੀਮ ਦੇ ਵਿੱਚ ਲੈ ਆਉਂਦੇ ਨੇ ਤੇ ਪਾਕਿਸਤਾਨ ਕੋ ਬੈਟਿੰਗ ਜਿਹੜੀ ਨਾ ਉਹਦੀ ਡੈਪਥ ਜਿਹੜੀ ਨਾ ਵੱਧ ਜਾਏਗੀ। ਕਿਉਂਕਿ ਇੱਥੇ ਵੀ ਤੁਸੀਂ ਦੇਖੋ ਜ਼ਿਆਦਾਤਰ ਰਿਲਾਏ ਜਿਹੜਾ ਜ਼ਿੰਬਾਬਵੇ ਨੇ ਵੀ ਕੀਤਾ ਹੈ, ਬੈਟ ਬਾਲ ਦੇ ਉੱਤੇ ਜ਼ਰੂਰ ਚੌਕੇ ਲਗਾਏ ਨੇ, ਲੇਕਿਨ ਸਿੰਗਲ ਡਬਲ ਜਾਂ 20 ਓਵਰ ਬੱਲੇਬਾਜ਼ਾਂ ਦਾ ਖੇਲਣਾ ਜ਼ਰੂਰੀ ਨਹੀਂ ਹੈ। ਦੇਖੋ ਤੁਹਾਡੀ ਬੈਟਿੰਗ ਜਾਂਦੀ ਹੈ 8ਵੇਂ 9ਵੇਂ ਤੱਕ ਤੇ ਤੁਸੀਂ ਸ਼ਹਜ਼ਾਦ ਵੀ ਹੈਗਾ, ਤੁਹਾਡੇ ਕੋਲ ਨਵਾਜ਼ ਵੀ ਹੈਗਾ, ਆਗਾ ਸਲਮਾਨ, ਬਾਬਰ ਆਜ਼ਮ ਦਾ ਰੋਲ ਹੀ ਇਹੀ ਹੈਗਾ। ਉਹਨੂੰ ਵਰਲਡ ਕੱਪ ਵਿੱਚ ਲਿਆਂਦਾ, ਸਿੱਕੇ ਮਾਰੇ ਨਾਲ ਨਹੀਂ ਲਿਆਂਦਾ, ਉਹਨੂੰ ਐਸੇ ਨਹੀਂ ਲਿਆਂਦਾ ਕਿ ਜਿੰਨਾ ਚਲੇ ਤਾਂ ਉੱਤੇ 40 ਕਰ ਗਿਆ। ਠੀਕ ਹੈ ਨਾ। ਅੱਜ ਵੀ ਦੇਖੋ ਜ਼ਿੰਬਾਬਵੇ ਦਾ 55-53 ਗੇਂਦਾਂ ਜਿਹਨੇ 60 ਸਕੋਰ ਕੀਤਾ, 114 ਦਾ ਸਟ੍ਰਾਈਕ ਰੇਟ ਸੀ ਉਹਦਾ। ਤੇ ਇਹ ਜਿਹੜੀ ਸ੍ਰੀਲੰਕਨ ਪਿੱਚਾਂ ਨੇ ਇਹਦੇ ਤੇ ਕਈ ਵਾਰੀ ਇਸ ਤਰ੍ਹਾਂ ਖੇਲਣਾ ਪੈਂਦਾ ਹੈ। ਇੱਥੇ ਇੰਨੇ ਆਸਾਨ ਨਹੀਂ ਹੈਗੀ ਹਿਟਿੰਗ ਕਰਨਾ ਤੇ ਪਾਕਿਸਤਾਨ ਨੂੰ ਵੀ ਉਸ ਤਰ੍ਹਾਂ ਬੈਟਿੰਗ ਕਰਨੀ ਹੈ। ਜਿੱਥੋਂ ਤੱਕ ਫਖਰ ਜ਼ਮਾਨ ਦੀ ਗੱਲ ਹੈ, ਉਹ ਵੀ ਫਾਰਮ ਵਿੱਚ ਨਹੀਂ ਹੈਗੇ। ਪਿਛਲੇ ਕਿੰਨੇ ਮੈਚਾਂ ਤੋਂ ਨਾ ਉਹਨਾਂ ਕੋਈ ਸ਼ਾਟ ਲੱਗ ਰਹੀ, ਨਾ ਕੋਈ ਵੱਡਾ ਸਕੋਰ ਹੈਗਾ। ਤੇ ਨਵਾਜ਼ ਤੇ ਪਿਛਲੇ ਕਈ ਮੈਚਾਂ ਤੋਂ ਪਰਫਾਰਮ ਕਰਦਾ ਆ ਰਿਹਾ, ਬਾਲ ਦੇ ਨਾਲ ਵੀ, ਬੈਟ ਦੇ ਨਾਲ ਵੀ। ਤੇ ਮੇਰਾ ਨਹੀਂ ਖਿਆਲ ਕਿ ਉਹਨੂੰ ਬਦਲਣਗੇ। ਠੀਕ ਹੈ ਨਾ, ਮੈਨੂੰ ਨਹੀਂ ਲੱਗਦਾ। ਤੁਹਾਡਾ ਜਿਹੜਾ ਕੋਚ ਹੈ ਨਾ, ਇਹ ਵੀ ਸ਼ੌਕੀਨ ਹੈਗਾ ਕਿ ਆਲਰਾਊਂਡਰ ਹੀ ਹੋਣ ਜ਼ਿਆਦਾ ਟੀਮ ਵਿੱਚ, ਸਾਰੀ ਬੈਟਿੰਗ ਕਰ ਲੈਣ, ਸਾਰੀ ਬੋਲਿੰਗ ਕਰ ਲੈਣ
ਤੇ ਉਹ ਤਾਂ ਕੀਪਰ ਵੀ ਸਾਰੇ ਬੈਟਸਮੈਨ ਲੈ ਕੇ ਆਏ ਹੋਏ ਆ। ਮੈਨੂੰ ਨਹੀਂ ਲੱਗਦਾ ਕਿ ਇਹ ਚੇਂਜ ਹੋਣ ਲੱਗੀ ਹੈ। ਤੇ ਸਲਮਾਨ ਭਾਈ, ਸ਼ਾਹੀਨ ਸ਼ਾਹ ਅਫਰੀਦੀ ਜਾਂ ਸਲਮਾਨ ਮਿਰਜ਼ਾ, ਤੁਹਾਡੀ ਅਗਰ ਚੁਆਇਸ ਹੋਵੇ, ਜਿਸ ਤਰ੍ਹਾਂ ਸ਼ਾਹੀਨ ਸ਼ਾਹ ਅਫਰੀਦੀ ਦੋਨੋਂ ਮੁਕਾਬਲੇ ਦੇ ਵਿੱਚ ਜਿਹੜੇ ਨਾ ਆਫ ਕਲਰ ਦਿਖਾਈ ਦਿੱਤੇ ਨੇ, ਨਾ ਉਹਨਾਂ ਦੀ ਪੇਸ ਉਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੇ ਉਹ ਜਾਣੇ ਜਾਂਦੇ ਨੇ, ਫਿਰ ਸਵਿੰਗ ਵੀ ਜਿਹੜੀ ਹੈ ਨਾ ਉਹਨਾਂ ਨੂੰ ਨਹੀਂ ਮਿਲ ਰਹੀ। ਤੇ ਸਲਮਾਨ ਦੇਖੇ ਕਰੰਟ ਫਾਰਮ ਦੇਖੋ ਨਾ, ਜੇ ਤੁਸੀਂ ਤੇ ਸਲਮਾਨ ਮਿਰਜ਼ਾ ਬਣਦਾ, ਲੇਕਿਨ ਸ਼ਾਇਦ ਉਹਦਾ ਐਕਸਪੀਰੀਅੰਸ ਅੱਜ ਮਿਲ ਰਿਹਾ। ਜੇ ਮੈਂ ਕਪਤਾਨ ਹੁੰਦਾ ਤੇ ਸ਼ਾਇਦ ਮੈਂ ਸਲਮਾਨ ਮਿਰਜ਼ਾ ਨਾਲ ਜਾਂਦਾ, ਕਿਉਂਕਿ ਇਨ ਫਾਰਮ ਪਲੇਅਰ ਦਾ ਹੋਣਾ ਉਹਦਾ ਬੜਾ ਫਰਕ ਹੁੰਦਾ ਹੈ। ਔਰ ਇਹ ਜਿਹੜੀ ਕੰਡੀਸ਼ਨ ਹੈਗੀ ਹੈ ਨਾ, ਉਹਦਾ ਚੇਂਜ ਆਫ ਪੇਸ ਬੜਾ ਡਿਸੈਪਟਿਵ ਹੈਗਾ। ਸਲੋਅਰ ਵਨ ਉਹਦਾ ਸਾਰੇ ਬੋਲਰਾਂ ਕੋਲੋਂ ਚੰਗਾ ਹੈ ਪਾਕਿਸਤਾਨ ਦੇ, ਉਹਦਾ ਬੰਦਾ ਇਸ ਕੰਡੀਸ਼ਨ ਵਿੱਚ ਖੇਡਣਾ। ਲੇਕਿਨ ਅਸੀਂ ਸਾਡੀ ਜਿਹੜੀ ਸਾਈਕੀ ਹੈਗੀ ਹੈ ਨਾ, ਅਸੀਂ ਹੋਰ ਤਰੀਕੇ ਨਾਲ ਸੋਚਦੇ ਹਾਂ, ਅਸੀਂ ਐਕਸਪੀਰੀਅੰਸ ਨੂੰ ਜ਼ਿਆਦਾ ਰੇਟ ਕਰਨੇ ਆ। ਕਈ ਦਫਾ ਅਸੀਂ ਫਾਰਮ ਨੂੰ ਖਾਤੇ 'ਚ ਨਹੀਂ ਲਿਆਂਦੇ। ਮੈਨੂੰ ਲੱਗਦਾ ਨਹੀਂ ਕਿ ਉਹ ਸ਼ਾਹੀਨ ਨੂੰ ਬਾਹਰ ਕਰਨਗੇ, ਹਾਲਾਂਕਿ ਮੇਰਾ ਖਿਆਲ ਹੈਗਾ ਕਿ सलमान मिर्जा ਨੂੰ खेलना चाहिए। बिल्कुल जी, राइट मैन फॉर द राइट जॉब होना चाहिए थे। सलमान मिर्जा डेफिनेटली डिजर्व करते हैं